ਬਿਸਮਿਲ੍ਲਾਹਿਰ ਰਹਿਮਾनिर रहीम। ਸੱਜਣੋ ਤੇ ਮਿੱਤਰੋ, ਕੱਲ੍ਹ ਅਸੀਂ ਬੜੇ ਅਹਿਸਾਸ ਮੌਜੂ 'ਤੇ ਗੱਲਬਾਤ ਕੀਤੀ ਜਿਹਦਾ ਬਰਾਹ ਰਾਸਤ ਤਾਲੁਕ ਆਮ ਬੰਦੇ ਨਾਲ ਸੀ। ਇੱਕ ਆਮ ਬੰਦਾ ਜਿਹਦੇ ਮਹਦੂਦ ਵਸਾਇਲ ਹਰ ਮੋੜ ਉੱਤੇ ਉਹਦੀ ਰਾਹ ਦੀ ਰੁਕਾਵਟ ਬਣਦੇ ਨੇ, ਜਿਹਦੀ ਨਾ ਕਿਸੇ ਥਾਂ 'ਤੇ ਸੁਣਵਾਈ ਹੁੰਦੀ ਹੈ ਅਤੇ ਨਾ ਹੀ ਅਮਲੀ ਤੌਰ ਉੱਤੇ ਸਾਡਾ ਕਾਨੂੰਨ ਅਤੇ ਆਇਨ ਉਹਦੇ ਹੱਕਾਂ ਦੀ ਹਿਫਾਜ਼ਤ ਕਰ ਸਕਦੇ। ਜ਼ਬਾਨੀ ਕਲਾਮੀ ਜੇ ਮਖਰਜ ਵੇਖੀਏ ਜਾਂ ਫਿਰ ਸਰਕਾਰਾਂ ਦੇ ਦਾਅਵੇ ਜਾਂ ਉਹਨਾਂ ਇਦਾਰੇ ਦੀ ਗੱਲਾਂ ਬਾਤਾਂ ਜਿਹੜੇ ਇੱਕ ਅਜਿਹੇ ਖੌਲ ਵਿੱਚ ਬੰਦ ਨੇ ਜਿੱਥੇ ਉਹਨਾਂ ਨੂੰ ਸਭ ਭਲਾ ਵਹਾੜੀ ਦਿੰਦਾ ਹੈ। ਇਹਨਾਂ ਲਿਖੀਆਂ ਪੜ੍ਹੀਆਂ ਗੱਲਾਂ ਤੋਂ ਵੱਖ ਜੋ ਸਾਡੇ ਆਮ ਬੰਦੇ ਉੱਤੇ ਬੀਤਦੀ ਹੈ ਉਹਦਾ ਕਰਬ ਉਹੀ ਨਿਮਾਣਾ ਜਾਣਦਾ ਹੈ। ਕੱਲ੍ਹ ਜਦ ਮੈਂ ਪ੍ਰਾਪਰਟੀ ਆਨਰਸ਼ਿਪ ਪਾਲਿਸੀ ਦੇ ਹਵਾਲੇ ਨਾਲ ਕੋਈ ਦਿਲ ਦੀਆਂ ਗੱਲਾਂ ਕੀਤੀਆਂ ਅਤੇ ਉਸ ਮਗਰੋਂ ਬਹੁਤ ਸਾਰੇ ਸੱਜਣਾ ਮਿੱਤਰਾਂ ਫੋਨ ਕਰਕੇ ਆਖਿਆ ਕਿ ਤੁਸੀਂ ਇਹਤਿਆਤ ਕਰਿਆ ਕਰੋ, ਅਦਾਲਤੀ ਫੈਸਲਾ ਹੈ, ਇਹਦੇ ਉੱਤੇ ਤਬਸਰਾ ਜਾਂ ਫਿਰ ਇੰਝ ਖੁੱਲ੍ਹਾ ਡੁੱਲਾ ਤਬਸਰਾ ਮੁਨਾਸਬ ਨਹੀਂ। ਮਸ਼ਵਰੇ ਦੇਣ ਵਾਲੇ ਮੇਰੇ ਹਮਦਰਦ ਵੀ ਨੇ ਅਤੇ ਚਾਹੀਵਾਨ ਵੀ, ਪਰ ਮੈਂ ਆਜ਼ਾਦੀ ਦੀ ਉਸ ਮੋੜ ਧਿਆਨ ਖਲੋਤਾ ਹਾਂ ਜਿੱਥੇ ਮੇਰੇ ਹੱਥ ਵਿੱਚ ਜੋ ਖੱਟਿਆ ਵੱਟਿਆ ਹੈ ਉਹ ਇਹੋ ਹੀ ਹੈ ਕਿ ਹੱਕ ਦੀ ਗੱਲ ਕਰਨੀ ਹੈ ਅਤੇ ਆਪਣੀ ਆਵਾਜ਼ ਨਾਲ ਮਾੜੇ ਦੇ ਜਜ਼ਬਾਤਾਂ ਦਾ ਇਜ਼ਹਾਰ ਕਰਨਾ ਹੈ। ਮੈਂ ਅਦਾਲਤਾਂ ਦਾ ehਤਰਾਮ ਕਰਦਾ ਹਾਂ, ਇਹ ਵੀ ਸਮਝਦਾ ਹਾਂ ਕਿ ਜਦ ਤੱਕ ਅਦਾਲਤੀ ਨਿਜ਼ਾਮ ਆਪਣੀਆਂ ਖਰਾਬੀਆਂ ਦੂਰ ਕਰਕੇ ਇਨਸਾਫ ਦੀ ਤਰੱਕੀ ਬਰਾਬਰ ਤੋੜ ਦਾ ਇਤਮਾਦ ਹਾਸਲ ਨਹੀਂ ਕਰਦਾ, ਉਦੋਂ ਤੱਕ ਸਾਡੀ ਰਿਆਸਤ ਮਸਾਇਲ ਦੇ ਘੁੰਮਣ ਘੇਰੇ ਵਿੱਚੋਂ ਉਲਝੀ ਰਹੇਗੀ। ਸਾਡੀਆਂ ਅਦਾਲਤਾਂ ਫੈਸਲੇ ਤਾਂ ਸੁਣਾ ਦਿੰਦੀਆਂ ਨੇ, ਪਰ ਕਦੀ ਉਹਨਾਂ ਇਹ ਵੀ ਸੋਚਿਆ ਕਿ ਜਿਹੜੇ ਉਹਨਾਂ ਫੈਸਲਿਆਂ ਦੇ ਨਤੀਜੇ ਵਿੱਚ ਆਮ ਬੰਦਾ ਜਿਹੜਾ ਆਪਣੇ ਆਪ ਨੂੰ ਦਲਦਲ ਵਿੱਚੋਂ ਨਿਕਲਦਾ ਮਹਿਸੂਸ ਕਰ ਰਿਹਾ ਸੀ, ਉਹ ਵਾਪਸ ਇਸੇ ਗਹਿਰੀ ਦਲਦਲ 'ਚ ਫਸ ਜਾਏਗਾ ਅਤੇ ਫਿਰ ਉਹਦੇ ਜਜ਼ਬਾਤਾਂ ਵਿੱਚ ਗਿਲਾ ਵੀ ਹੋਵੇਗਾ ਅਤੇ ਸ਼ਿਕਵੇ ਸ਼ਿਕਾਇਤਾਂ ਵੀ। ਪ੍ਰਾਪਰਟੀ ਆਨਰਸ਼ਿਪ ਇੱਕ ਅਜਿਹਾ ਆਰਡੀਨੈਂਸ ਸੀ ਜਿਹਦੇ ਉੱਤੇ ਇਤਰਾਜ਼ਾਤ ਵੀ ਕੀਤੇ ਜਾ ਸਕਦੇ ਨੇ ਅਤੇ ਤਨਕੀਦ ਵੀ ਖੁੱਲ੍ਹ ਡੁੱਲ ਕੇ ਕੀਤੀ ਜਾ ਸਕਦੀ ਹੈ। ਇਸ ਤਨਕੀਦ ਦੇ ਜ਼ਰੀਏ ਇਹਨੂੰ ਮਜ਼ੀਦ ਰਿਫਾਈਨ ਕਰਕੇ ਸਮਾਜ ਦੀ ਭਲਾਈ ਦੇ ਬਹੁਤ ਸਾਰੇ ਪਹਿਲੂ ਕੱਢਣਾ ਮੁਮਕਿਨ ਨੇ, ਪਰ ਇਹ ਗੱਲ ਬਯਕ ਜੁੰਬਸ਼ ਕਲਮ ਆਖ ਦੇਣਾ ਕਿ ਜੇ ਫੈਸਲੇ ਇੰਝ ਹੀ ਹੁੰਦੇ ਰਹਿ, ਪਟਵਾਰੀ ਅਤੇ DC AC ਜਾਇਦਾਦਾਂ ਵੰਡਦੇ ਰਹਿ ਅਤੇ ਅਦਾਲਤਾਂ ਦਾ ਕੰਮ ਆਪਣੇ ਹੱਥ 'ਚ ਲੈ ਕੇ ਆਪੇ ਜੱਜ ਬਣ ਗਿਆ ਅਤੇ ਫਿਰ ਕਿਸੇ ਸਿਆਸਤਦਾਨ ਦਾ ਘਰ ਜਾਂ ਕਿਸੇ ਦਾ ਫਾਰਮ ਹਾਊਸ ਅੱਧੇ ਘੰਟੇ ਵਿੱਚ ਹੱਥੋਂ ਨਿਕਲ ਜਾਏਗਾ। ਇਹ ਬੜੇ ਸਖਤ ਰਿਮਾਰਕਸ ਨੇ। ਮੈਂ ਮੰਨਦਾ ਵਾਂ ਕਿ ਇਸ ਤਰੀਕੇ ਨਾਲ ਹੋਣ ਵਾਲੇ ਫੈਸਲਿਆਂ ਵਿੱਚ ਬੜਾ ਇਬਹਾਮ ਅਤੇ ਨਕਾਇਸ ਹੋ ਸਕਦੇ ਨੇ, ਪਰ ਉਹ ਬੰਦਾ ਕੀ ਕਰੇ ਜਿਹਦੀਆਂ ਨਸਲਾਂ ਅਦਾਲਤਾਂ ਦੀਆਂ ਰਾਹਦਾਰੀਆਂ ਵਿੱਚ ਜ਼ਲੀਲੋ ਖਾਰ ਹੋ ਕੇ ਮਰ ਜਾਂਦੀਆਂ ਨੇ, ਪਰ ਜੱਜਾਂ ਨੂੰ ਫੈਸਲਾ ਕਰਨ ਦੀ ਤੌਫੀਕ ਨਹੀਂ ਹੁੰਦੀ। ਕਬਜ਼ਾ ਮਾਫੀਆ ਦੇ ਹੱਥ ਇੰਨੇ ਮਜ਼ਬੂਤ ਹੁੰਦੇ ਨੇ ਕਿ ਇਹਨਾਂ ਦੀ ਗਿਰਫਤ ਵਿੱਚੋਂ ਆਪਣੇ ਹੱਕ ਹਲਾਲ ਦੀ ਕਮਾਈ ਨਾਲ ਬਣਾਈ ਜਾਇਦਾਦ ਜਾਂ ਘਰ ਆਜ਼ਾਦ ਕਰਵਾਉਣਾ ਕਿਸੇ ਮਾੜੇ ਬੰਦੇ ਦੇ ਵੱਸ ਦੀ ਗੱਲ ਹੀ ਨਹੀਂ। ਫਿਰ ਜੇਕਰ ਕੋਈ ਪਾਗਲ ਸਾਡੇ ਸਿਸਟਮ ਵਿੱਚੋਂ ਇਨਸਾਫ ਲੈਣ ਦੀ ਉਮੀਦ ਲੈ ਕੇ ਆਪਣੇ ਪੈਰਾਂ ਉੱਤੇ ਖਲੋ ਵੀ ਜਾਏ ਤਾਂ ਫਿਰ ਵਕੀਲਾਂ ਦੀਆਂ ਫੀਸਾਂ, ਜੱਜਾਂ ਦੇ ਮਜ਼ਾਜ, ਤਬਾਦਲੇ, ਕਚਹਿਰੀਆਂ ਦੇ ਖਰਚੇ, ਬਦਮਾਸ਼ਾਂ ਦੀਆਂ ਤੜੀਆਂ ਅਤੇ ਹੋਰ ਪਤਾ ਨਹੀਂ ਕੀ ਕੁਛ। ਇਹ ਹੋਰ ਰਵੱਈਏ ਨੇ ਜਿਹਨੇ ਸਾਡੀਆਂ ਅਦਾਲਤਾਂ ਤੋਂ ਮਾੜੇ ਬੰਦੇ ਦਾ ਇਤਮਾਦ ਖੋਹ ਲਿਆ ਹੈ। ਮੈਂ ਹਾਈ ਕੋਰਟ ਦੀ ਚੀਫ ਜਸਟਿਸ ਸਾਹਿਬਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਕਿ ਤੁਸੀਂ ਇੱਕ ਵਾਰੀ ਲੋਕਾਂ ਵਿੱਚ ਜਾ ਕੇ ਵੇਖੋ, ਮਾੜੇ ਬੰਦੇ ਕੋਲੋਂ ਪੁੱਛੋ ਕਿ ਤੇਰੇ ਨਾਲ ਥਾਣੇ ਕਚਹਿਰੀ 'ਚ ਕੀ ਬੀਤ ਰਹੀ ਹੈ। ਉਹ ਤੋਂ ਪੁੱਛੋ ਕਿ ਜੇਕਰ ਤੂੰ ਆਪਣਾ ਹੱਕ ਲੈਣ ਲਈ ਅਦਾਲਤਾਂ ਦਾ ਬੂਹਾ ਖੜਕਾਉਣਾ ਹੋਵੇ ਜਾਂ ਫਿਰ ਕਿਸੇ ਤਗੜੇ ਬਦਮਾਸ਼ ਦੀ ਮਾਲ ਪਾਣੀ ਲਾ ਕੇ ਖਿਦਮਤ ਕਰਨੀ ਹੋਵੇ ਤਾਂ ਤੂੰ ਕਿਹੜਾ ਰਵੱਈਆ ਅਖਤਿਆਰ ਕਰੇਗਾ। ਯਕੀਨ ਮੰਨੋ, ਲੋਕ ਅਦਾਲਤਾਂ ਤੋਂ ਇੰਝ ਖੌਫਜ਼ਦਾ ਜੀ ਜਿਵੇਂ ਇੱਥੇ ਉਹਨਾਂ ਨਾਲ ਦੂਜੀ ਵਾਰੀ ਲੁੱਟੇ ਜਾਣਾ ਹੈ। ਪਹਿਲੀ ਵਾਰੀ ਉਹਨਾਂ ਦੀ ਜਾਇਦਾਦ ਕਿਸੇ ਜ਼ਾਲਮ ਕਬਜ਼ਾ ਮਾਫੀਆ ਨੇ ਠੱਗੀ ਅਤੇ ਦੂਜੀ ਵਾਰ ਜੋ ਬਚਿਆ ਬਚਾਇਆ ਉਹ ਇੱਥੇ ਕਚਹਿਰੀ ਦੇ ਖਰਚਿਆਂ ਦੇ ਖੂਹੇ ਪੈ ਜਾਣਾ ਹੈ। ਮੁਹਤਰਮ ਚੀਫ ਜਸਟਿਸ ਸਾਹਿਬ, ਹੱਥ ਜੋੜ ਕੇ ਬੇਨਤੀ ਜੇ ਇਸ ਨਿਜ਼ਾਮ ਨੂੰ ਸਿੱਧਾ ਕਰੋ। ਮਾੜੇ ਬੰਦੇ ਨੂੰ ਯਕੀਨ ਦਿਵਾਓ ਕਿ ਉਹਦੇ ਨਾਲ ਇਨਸਾਫ ਹੋਏਗਾ। ਮਾੜਾ ਬੰਦਾ ਸਾਡੇ ਨਿਜ਼ਾਮ ਇਨਸਾਫ ਦਾ ਨਿਚੋੜ ਇਸ ਜੁਮਲੇ 'ਚ ਕਰਦਾ ਹੈ ਕਿ ਪਹਿਲਾਂ ਲੋਕ ਵਕੀਲ ਕਰਦੇ ਸਨ, ਅੱਜ ਕੱਲ੍ਹ ਜੱਜ ਕਰ ਲੈਂਦੇ ਨੇ। ਇਹ ਉਹ ਕੌੜੀ ਸੱਚਾਈ ਹੈ ਜਿਹੜੀ ਸ਼ੀਸ਼ਾ ਬਣ ਕੇ ਸਾਡੇ ਨਿਜ਼ਾਮ ਇਨਸਾਫ ਦੇ ਸਾਹਮਣੇ ਖਲੋਤੀ ਹੋਈ ਹੈ। ਹੁਣ ਅਸੀਂ ਪੰਜਾਬ ਸਰਕਾਰ ਨੂੰ ਦਬਕੇ ਮਾਰੀਏ, ਸਖਤੀ ਕਰੀਏ, ਡਾਂਟ ਡਪਟ ਕਰਕੇ ਮਜਬੂਰ ਕਰ ਦਈਏ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ, ਜੋ ਹੋਵੇਗਾ ਸਾਡੇ ਹੁਕਮਾਂ ਨਾਲ ਹੀ ਹੋਵੇਗਾ। ਮਾਫ ਕਰਨਾ, ਇਹਦੇ ਨਾਲ ਮਾੜੇ ਬੰਦੇ ਦੀ ਰਾਏ ਨਹੀਂ ਜੇ ਬਦਲੀ ਜਾਣੀ। ਜੋ ਤਾਸਬ ਪਿਛਲੇ 78 ਵਰ੍ਹਿਆਂ ਤੋਂ ਕਾਇਮ ਹੋ ਚੁੱਕਿਆ ਹੈ, ਜਿਹੜਾ ਅੱਜ ਵੀ ਤਾਰੀਖ ਵਿੱਚ ਹੋਰ ਸ਼ਿੱਦਤ ਨਾਲ ਗਹਿਰਾ ਹੋ ਰਿਹਾ ਹੈ, ਉਹ ਤਾਸਬ ਇੰਝ ਜ਼ਾਇਲ ਨਹੀਂ ਹੋਣਾ। ਇਹਦੇ ਲਈ ਤੁਹਾਨੂੰ ਇਨਕਲਾਬੀ ਇਸਲਾਹਤ ਦੇ ਨਾਲ ਨਾਲ ਹੇਠਲੀਆਂ ਅਦਾਲਤਾਂ ਨੂੰ ਸਿੱਧੇ ਰਾਏ ਪਾਉਣ ਦੇ ਨਾਲ ਨਾਲ ਚੈੱਕ ਐਂਡ ਬੈਲੈਂਸ ਦਾ ਹਕੀਕੀ ਸਿਸਟਮ ਲਾਗੂ ਕਰਨਾ ਪਏਗਾ। ਇਨਸਾਫ
ਮੁਕੱਦਮਿਆਂ ਦੇ ਫੈਸਲੇ ਕਰਨ ਦਾ ਨਾਂ ਨਹੀਂ, ਬਲਕਿ ਹੱਕ ਦੀ ਤਰੱਕੜੀ ਵਿੱਚ ਰੱਬ ਨੂੰ ਹਾਜ਼ਰ ਨਾਲ ਜਾਣ ਕੇ ਬਰਾਬਰ ਤੋਲ ਕਰਨ ਦਾ ਨਾਂ ਹੈ ਮਾਫ ਕਰਨਾ। ਲੁਕਾਈ ਨੂੰ ਇਹ ਬਰਾਬਰ ਤੋਲ ਬਿਲਕੁਲ ਵਿਖਾਲੀ ਨਹੀਂ ਦੇ ਰਿਹਾ, ਤਾਂ ਹੀ ਉਹਨਾਂ ਦੇ ਮੁਕੱਦਮੇ ਦਾਦੇ ਤੋਂ ਸ਼ੁਰੂ ਹੋ ਕੇ ਪੋਤਰੇ ਦੇ ਆਖਰੀ ਸਾਹ ਤੱਕ ਚੱਲਦੇ ਨੇ ਤੇ ਫੈਸਲਾ ਫਿਰ ਵੀ ਨਹੀਂ ਹੁੰਦਾ। ਗੱਲ ਖਾਲੀ ਪ੍ਰਾਪਰਟੀ ਆਨਰਸ਼ਿਪ ਆਰਡਰਸ ਦੀ ਨਹੀਂ, ਬਲਕਿ ਉਸ ਇਤਮਾਦ ਦੀ ਹੈ ਜਿਹਨੂੰ ਸਾਡੀ ਅਦਾਲਤਾਂ ਦਾ ਰਵੱਈਆ ਖਾ ਗਿਆ ਹੈ। ਜਦ ਅਦਾਲਤਾਂ ਨੇ ਇਨਸਾਫ ਨਾ ਦਿੱਤਾ ਜਾਂ ਫਿਰ ਇਨਸਾਫ ਦੇਣ ਵਿੱਚ ਇੰਨੀ ਤਾਖੀਰ ਕਰ ਦਿੱਤੀ ਕਿ ਉਹਦਾ ਮਕਸਦ ਹੀ ਫੌਤ ਹੋ ਗਿਆ, ਤਦ ਲੋਕਾਂ ਨੇ ਮੁਤਬਾਦਲ ਜ਼ਰਾਏ ਵੱਲ ਵੇਖਣਾ ਸ਼ੁਰੂ ਕਰਤਾ। ਮਾਵਰਾਏ ਅਦਾਲਤ ਫੈਸਲਿਆਂ ਤੋਂ ਉਮੀਦਾਂ ਲਾ ਲਈਆਂ CCTV ਦੇ ਮੁਕਾਬਲੇ ਹੋਣ, ਇਸ਼ਤਿਹਾਰੀਆਂ ਦਾ ਕਤਲ ਜਾਂ ਫਿਰ ਨੇਫਿਆਂ ਵਿੱਚ ਪਿਸਤੌਲਾਂ ਦਾ ਚੱਲਣਾ, ਇਹ ਸਭ ਉਹ ਵਾਕਿਆਤ ਨੇ ਜਿਹੜੇ ਕਿਸੇ ਵੀ ਮੌਜੂਦਾ ਸਮਾਜ ਵਿੱਚ ਜਾਇਜ਼ ਨਹੀਂ ਸਮਝੇ ਜਾ ਸਕਦੇ। ਪਰ ਕਦੀ ਕਿਸੇ ਇਹ ਵੀ ਸੋਚਿਆ ਕਿ ਜਦ ਕੋਈ ਵੱਡਾ ਬਦਮਾਸ਼ ਜਾਂ ਇਸ਼ਤਿਹਾਰੀ ਸਾਡੀਆਂ ਮੌਜੂਦਾ ਅਦਾਲਤ ਤੋਂ ਬਰੀ ਹੋ ਕੇ ਕਾਨੂੰਨ ਦਾ ਮਜ਼ਾਕ ਉਡਾਉਂਦਾ ਹੈ, ਕਤਲ ਦਰ ਕਤਲ ਕਰਦਾ ਹੈ, ਕਬਜ਼ੇ ਦਰ ਕਬਜ਼ੇ, ਡਕੈਤੀ ਦਰ ਡਕੈਤੀ ਕਰਦਾ ਹੈ, ਤੇ ਫਿਰ ਜਦ ਉਹ ਕਿਸੇ ਜਾਲੀ ਪੁਲਿਸ ਮੁਕਾਬਲੇ ਮਾਰਿਆ ਜਾਂਦਾ ਹੈ ਤੇ ਲੋਕ ਖੁਸ਼ੀਆਂ ਮਨਾਉਂਦੇ ਨੇ। ਮੌਜੂਦਾ ਚੀਜ਼ ਸਾਹਿਬਾ, ਇਹ ਖੁਸ਼ੀ ਦਰਅਸਲ ਸਾਡੇ ਅਦਾਲਤੀ ਨਿਜ਼ਾਮ ਜਿਹੜਾ ਅੱਜ ਕੱਲ੍ਹ ਤੁਹਾਡੀ ਸਰਬਰਾਹੀ ਵਿੱਚ ਆਪਣਾ ਸਫ਼ਰ ਤੈਅ ਕਰ ਰਿਹਾ, ਉਹਦੀ ਨਾਕਾਮੀ ਦਾ ਮਾਤਮ ਹੁੰਦਾ ਹੈ। ਇਹ ਖੁਸ਼ੀ ਉਹ ਜੁਡੀਸ਼ੀਅਲ ਸਿਸਟਮ ਦੀ ਮੌਤ ਦਾ ਐਲਾਨ ਹੁੰਦੀ ਹੈ ਜਿਹੜਾ ਇਨਸਾਫ ਦੇਣ ਦਾ ਦਾਅਵਾ ਤਾਂ ਕਰਦਾ ਹੈ, ਪਰ ਹਰ ਵਾਰੀ ਉਹਦਾ ਦਾਅਵਾ ਚੌਕ 'ਚ ਬੇਨਕਾਬ ਹੋ ਜਾਂਦਾ ਹੈ। ਉਹ ਜੁਡੀਸ਼ੀਅਲ ਸਿਸਟਮ ਜਿਹਦੇ ਵਿੱਚ ਇੱਕ ਜੱਜ ਦਾ ਪੁੱਤਰ ਕੌਮ ਦੀਆਂ 2 ਧੀਆਂ ਨੂੰ ਨਾਨ ਕਸਟਰਪੇਟ ਗੱਡੀ ਥੱਲੇ ਦੇ ਕੇ ਮਾਰ ਛੱਡਦਾ ਹੈ, ਨਾ ਉਹਦਾ ਲਾਇਸੈਂਸ ਨਾ ਡਰਾਈਵਿੰਗ ਦੀ ਉਮਰ, ਪਰ ਫਿਰ ਵੀ ਮਕਤੂਲੀਨ ਦਾ ਟੱਬਰ ਉਹਨੂੰ ਮਾਫ ਕਰ ਦਿੰਦਾ ਹੈ। ਤੇ ਉਹ ਜੱਜ ਸਾਹਿਬ ਕੁਰਸੀ ਉੱਤੇ ਬਹਿ ਕੇ ਇਹ ਦਾਅਵਾ ਕਰਦੇ ਨੇ ਕਿ ਮੈਂ ਇਨਸਾਫ ਦੀ ਤਰੱਕੜੀ ਪੂਰੀ ਤੋੜ ਲਾਂਗਾ। ਮੈਂ ਮਰੀਮ ਨਵਾਜ਼ ਦਾ ਮੈਥੀ ਨਹੀਂ, ਨਾ ਹੀ ਮੈਂ ਕਿਸੇ ਹੋਰ ਸਿਆਸੀ ਜਮਾਤ ਦਾ ਚਾਹੀਵਾਨ ਹਾਂ। ਮੈਂ ਤੇ ਉਹ ਗੱਲ ਕਰਦਾ ਹਾਂ ਜੋ ਦਿਲ ਨੂੰ ਲੱਗਦੀ ਏ, ਉਹ ਗੱਲ ਜਿਹੜੀ ਮੇਰੇ ਸਮਾਜ ਦੇ ਲੋਕਾਂ ਦੀ ਆਵਾਜ਼ ਹੈ, ਉਹ ਗੱਲ ਜਿਹੜੀ ਮੇਰੀ ਆਵਾਜ਼ ਦਾ ਗਲਾ ਘੁੱਟਦੀ ਏ, ਉਹ ਗੱਲ ਜਿਹੜੀ ਹਰ ਸਮਝੌਤੇ ਦੇ ਬਾਵਜੂਦ ਮੈਨੂੰ ਮਜਬੂਰ ਕਰਦੀ ਏ ਕਿ ਜੇ ਮੈਂ ਨਹੀਂ ਕਰਾਂਗਾ ਤਾਂ ਰੱਬ ਦੇ ਹਜ਼ੂਰ ਕਿਵੇਂ ਪੇਸ਼ ਹੋਵਾਂਗਾ। ਜਸਟਿਸ ਆਲੀਆ ਨੀਲਮ ਸਾਹਿਬਾ, ਮਾਫ ਕਰਨਾ ਜੇਕਰ ਮੇਰੀ ਕੋਈ ਗੱਲ ਤੁਹਾਨੂੰ ਬੁਰੀ ਲੱਗੀ ਹੋਵੇ। ਮੇਰਾ ਮਕਸਦ ਤੁਹਾਡੀ ਨੀਅਤ ਤੇ ਸ਼ੱਕ ਕਰਨਾ ਨਹੀਂ, ਬਲਕਿ ਅਰਜ਼ ਕਰਨਾ ਹੈ ਕਿ ਸਰਕਾਰ ਸਾਡੇ ਮਾੜਿਆਂ ਵੱਲ ਵੀ ਛਾਤੀ ਮਾਰ ਲਿਆ ਕਰੋ। ਕਦੇ ਸਮਾਜ ਦੇ ਉਸ ਤਬਕੇ ਨੂੰ ਪੁੱਛੋ ਜਿਹੜਾ ਤਗੜਿਆਂ ਦੇ ਪੈਰਾਂ ਥੱਲੇ ਕੀੜਿਆਂ ਮਕੌੜਿਆਂ ਵਾਂਗੂ ਮਸਲਿਆ ਜਾ ਰਿਹਾ ਹੈ, ਤੇ ਕੋਈ ਥਾਣਾ ਕਚਹਿਰੀ ਅਦਾਲਤਾਂ ਜੱਜ ਉਹਦੀ ਮੌਤ ਤੇ ਪੈਂਦੇ ਵੈਣ ਵੀ ਨਹੀਂ ਸੁਣਦੇ, ਜਿਹਦੇ ਦੀ ਨਾ ਕੋਈ ਜਿਉਂਦਿਆਂ ਕੀਮਤ ਤੇ ਨਾ ਮਰਿਆਂ ਕਦਰ, ਜਿਹੜੇ ਇਨਸਾਨ ਨਹੀਂ ਬਲਕਿ ਹਿੰਸੇ ਨੇ। ਅੱਜ 5 ਮਾਰੇ ਗਏ, ਕੱਲ 10 ਤੇ ਪਰਸੋਂ 15, ਜਿਹਦੇ ਜਿਉਣੇ ਜਾਂ ਮਰਨੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਮਾਫ ਕਰਨਾ ਜੱਜ ਸਾਹਿਬਾ, ਪਰ ਸੱਚੀ ਗੱਲ ਇਹ ਹੋਈ ਹੈ ਕਿ ਤੁਹਾਡੇ ਚੀਫ ਜਸਟਿਸ ਬਣਨ ਦੇ ਨਾਲ ਵੀ ਸਾਡੀਆਂ ਅਦਾਲਤਾਂ ਨੇ ਇਨਸਾਫ ਦੇਣਾ ਸ਼ੁਰੂ ਨਹੀਂ ਕੀਤਾ। ਹਾਂ, ਅਲਬੱਤਾ ਮਰੀਮ ਨਵਾਜ਼ ਦੇ ਕੁਝ ਫੈਸਲਿਆਂ ਨੇ ਲੋਕਾਂ ਨੂੰ ਇਨਸਾਫ ਦੀ ਮਾੜੀ ਮੋਟੀ ਆਸ ਜ਼ਰੂਰ ਦਵਾਈ ਸੀ। ਜਿਉਂਦੇ ਰਹੋ, ਰੱਬ ਤੁਹਾਨੂੰ ਹੋਰ ਸਹੂਲਤਾਂ ਦੇਵੇ, ਤੁਹਾਡੀ ਤਨਖਾਹ 'ਚ ਵਾਧਾ ਕਰੇ, ਪੈਨਸ਼ਨ ਦੇ ਨਾਲ ਲੱਭਣ ਵਾਲੀਆਂ ਵੱਡੀਆਂ ਰਕਮਾਂ ਵਿੱਚ ਵੀ ਬਰਕਤ ਪਾਏ। ਸਾਡਾ ਕੀ ਅੱਜ ਹੈਗੇ ਆ, ਕੱਲ ਨਾ ਹੋਵਾਂਗੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਨੂੰ ਆਪਣੀ ਰਹਿਮਤ ਦੀ ਛਾਵੇਂ ਰੱਖੇ। ਇਜਾਜ਼ਤ ਦਿਓ, ਰੱਬ ਰੱਖਾ।